ਬੰਦੇ ਦੇ ਪੁੱਤ ਬਣੇ ਭੱਜਿਓ ਨਾ। ਅੱਛਾ। ਤੁਹਾਨੂੰ ਆਖਿਆ ਹੁਣ ਭੱਜਿਓ ਨਾ, ਜੇ ਕੋਈ ਭੱਜਿਆ ਤੇ ਮੈਂ ਮਾਰ ਦੇਣਾ ਜੀ। ਉਹਨੇ ਸਰਕਾਰ ਮੇਰੀ ਇੱਕ ਭੱਜਿਆ, ਉਹਨੇ ਖੱਬੇ ਹੱਥ ਦੇ ਡਾਂਗ ਮਾਰੀ, ਉੱਤੇ ਜੜ ਘਟ ਗਿਆ। ਅੱਛਾ। ਉਹਨੇ ਆਖਿਆ ਤੁਹਾਨੂੰ ਆਖਿਆ ਨਾ ਦੱਸਿਓ ਨਾ, ਅਸੀਂ ਤੁਹਾਨੂੰ ਹੁਣ ਕੁਝ ਨਹੀਂ ਆਂਦੇ। ਉਹਨੂੰ ਸਰਕਾਰ ਮੇਰੀ ਅੰਦਰ ਲੈ ਗਏ, ਆਪਣੀ ਬੈਠਕ ਦਾ ਬੂਹਾ ਖਲਾਇਆ, ਘਰਦਿਆਂ ਨੂੰ ਆ ਕੇ ਬੈਠ ਕੇ ਲੈ ਗਏ। ਉਹਨਾਂ ਨੂੰ ਨਾ ਉਹ ਖੇਸ ਸਾੜ ਕੇ ਤੇ ਟਾਕੀਆਂ ਟੁਕੀਆਂ ਜਿਹੜੀਆਂ ਸੀ ਨਾ ਉਹ ਭਰਾ ਦੇ ਉਹ ਜ਼ਖਮਾਂ ਤੇ ਲਾਈਆਂ, ਤੇ ਉਹ ਮੁੰਡੇ ਜਿਹਨੂੰ ਵੱਜਿਆ ਸੀ ਛੋਟਾ ਉਹਦੇ ਤੇ ਵੀ ਲਾਈਆਂ। ਅੱਛਾ। ਕਹਿੰਦਾ ਜਿਹੜੀਆਂ ਲੈਣ ਅਡਾਰੀਆਂ ਨਾਲ ਬਾਜ਼ਾਂ, ਉਹ ਬੁਲਬੁਲਾਂ ਥੱਕ ਮਰੇਂਦੀਆਂ ਨੀ, ਉਹਨਾਂ ਹਰਨੀਆਂ ਦੀ ਉਮਰ ਹੋ ਚੁੱਕੀ, ਪਾਣੀ ਸ਼ੇਰ ਦੀ ਜੋ ਪੀਂਦੀਆਂ ਨੇ। ਜਿਹੜੀਆਂ ਕੁਆਰੀਆਂ ਜਾਨ ਖਰਾਬ ਹੋਈਆਂ, ਜਿਹੜੀਆਂ ਗੱਭਰੂਆਂ ਨਾਲ ਖੜੇਂਦੀਆਂ ਨੀ, ਕਰ ਘੱਟ ਸੁਹਾਗ ਦੀਆਂ ਉਹ ਆਸਾਂ ਪਰਾਈ ਸੇਜ ਜੋ ਨਿੱਤ ਚੜੇਂਦੀਆਂ ਨੀ। ਵਾਰ ਸੰਭਾਲ ਦਈਏ ਲੱਖ ਕੰਜਰਾਂ ਨੂੰ, ਦਿਲੋਂ ਨਹੀਂ ਮਹਿਬੂਬੋਤ ਪਿੰਦੀਆਂ। ਵਾਹ ਜੀ ਵਾਹ, ਵਾਹ ਜੀ ਵਾਹ। ਨੇ ਮਸ਼ਵਰਾ ਕੀਤਾ ਸੀ ਵੀ ਜਦੋਂ ਅੱਧ ਚ ਜਾਣਨਾ ਮੁਸਲਮਾਨ ਦੇ ਅੱਗੋਂ। ਅੱਛਾ। ਹੈ ਪੂਰੀ ਪਲੈਨਿੰਗ ਬਣਾਈ ਸੀ। ਪੂਰੀ ਪਲੈਨਿੰਗ ਬਣਾਈ ਸੀ। ਉਹ ਜਿਸ ਵੇਲੇ ਪੂਰੋ ਕੁਦਰਤੀ ਗੱਲ ਸੀ, ਮੁਸਲਮਾਨਾਂ ਦੀ ਵਧੀ ਸੀ। ਉਹ ਪੂਰੋ ਸ਼ੋ ਖੱਤਰੀ ਜਿਹੜਾ ਸੀ ਨਾ, ਉਹਦੀ ਕੋਠੀ ਦੇ ਥੱਲੇ ਮੁਸਲਮਾਨ ਆ ਗਏ, ਕੁਝ ਅੱਗੇ ਆ ਕੁਝ ਪਿੱਛੇ ਆ, ਤੇ ਲਾਲਾ ਲਾਲਾ ਹੋ ਗਈ, ਅੱਗੋਂ ਜੂ ਜੈਸਾ ਪੈ ਗਿਆ। ਹਾਲ ਹਾਲ ਕਰਨਾ ਸੀ, ਲੋਕਾਂ ਰੌਲਾ ਪਾਤਾ, ਜੈਸਾ ਪੈ ਗਿਆ ਮਾਰ ਗਏ ਮਰ ਗਏ। ਲਓ ਜੀ, ਮੈਂ ਵੀ ਉਸ ਵੇਲੇ ਨਾਲ ਹੀ ਸਾਂ। ਉਹ ਜਿਸ ਵੇਲੇ ਪੂਰੋ ਸ਼ਾਹ ਦੇ ਉੱਤੋਂ ਖੱਤਰੀ ਝਾਤੀ ਮਾਰੀ ਆਪਣੀ ਕੋਠੀ ਤੋਂ, ਉਹਨੇ ਆਖਿਆ ਕੀ ਗੱਲ ਆ? ਉਹਨਾਂ ਆਖਿਆ ਦੱਸਿਆ ਵੀ ਆਇਆ ਗੱਲ ਆ, ਫਲਾਣੇ ਫਲਾਣੇ ਹਿੰਦੂ ਨੇ ਸਾਨੂੰ ਕੱਢਿਆ ਆ। ਤੇ ਉਹਨਾਂ ਆਖਿਆ ਵੀ ਪੂਰੋ ਸ਼ਾਹ ਦਾ ਆਰਡਰ ਆ, ਉਹ ਸ਼ਹਿਰ ਵਿਹਲਾ ਕਰ ਦਿਓ ਤੇ ਕੈਂਪ ਚੱਲੇ। ਅਸੀਂ ਤਾਂ ਨਿਕਲੇ ਆ ਤੇ ਅੱਗੋਂ ਹੁਣ ਜਿਹੜਾ ਪਾਲਤਾ ਉਹਦੇ ਕੋਲ ਸਨ ਉਸ ਵੇਲੇ 8 ਸਿਪਾਹੀ। 8 ਸਿਪਾਹੀ। ਉਹਨੇ ਆਖਿਆ ਲੈ ਵੀ 4 ਅੱਗੇ ਹੋ ਜਾਓ, 3 ਚ ਅੱਗੇ ਪਿੱਛੇ ਚਲੇ ਜਾਓ, 3 ਅੱਗੇ ਹੋ ਜਾਓ ਮੁਸਲਮਾਨਾਂ ਦੇ, ਤੇ 2 ਇੱਕ ਪਾਸੇ ਹੋ ਜਾਓ। ਅੱਛਾ। ਤੇ ਜਿਹੜਾ ਸਿੱਖ ਗਾਂ ਆਵੇ ਨਾ ਗੋਲੀ ਮਾਰ ਦੇ। ਹਾਂ, ਤੇ ਬੜਾ ਮਸ਼ਹੂਰ ਲੱਗਦਾ। ਤੁਸੀਂ ਜਾਂਦੇ ਰਹੇ ਹੋ? ਮੈਂ ਜਾਂਦਾ ਹੁੰਦਾ ਵੀ ਏਦਾਂ ਸਮਝ ਲਾ ਕੇ ਇਹ ਉਦੋਂ ਦਬੜੀਆਂ ਚੱਲਦੀਆਂ ਢੇਲੇ। ਮੈਨੂੰ ਨਾ ਯਾਦ ਹੈ ਕਿ ਮੈਂ ਗਿਆ ਉੱਥੇ ਮੇਲੇ, ਤੇ ਦਾਦੇ ਨੇ ਮੈਨੂੰ ਦਿੱਤੇ 8 ਆਨੇ। ਅੱਛਾ। 8 ਆਨੇ ਦਿੱਤੇ, ਤੇ 8 ਆਨੇ ਮੈਂ ਪੁੱਤਰ ਉਹ ਗਲਾਸਾਂ ਚ ਪੈਸੇ ਹੁੰਦੇ ਚੋਰੀ ਕੱਢ। ਅੱਛਾ, ਗਲਾਸਾਂ। ਇੱਕ ਨਾ ਪੂਰੋ ਸ਼ਾਹ ਸੀ। ਅੱਛਾ, ਪੂਰਨ ਸ਼ਾਹ। ਪੂਰੋ ਸ਼ਾਹ। ਅੱਛਾ। ਪੂਰੋ ਸ਼ਾਹ ਉਹਨੂੰ ਆਂਦੇ ਸੀ। ਉਸ ਹਾਂ ਬਾਹਮਣਾਂ ਨੂੰ ਸਾਡੇ ਪੂਰੋ ਸ਼ਾਹ, ਦੁਕਾਨ ਵਾਲੇ ਨੂੰ ਪੂਰੋ ਸ਼ਾਹ ਆਂਦੇ। ਅੱਛਾ, ਸ਼ਾਹ ਕਹਿੰਦੇ ਸੀ ਜ਼ਿਆਦਾ। ਸ਼ਾਹ ਕਹਿੰਦੇ ਆ। ਉਹ ਦੁਕਾਨਾਂ ਵਾਲੇ ਨੂੰ ਸਾਰੇ ਜਿਹੜੇ ਹਿੰਦੂ ਨੂੰ ਜਾਣਾ ਉਹਨੂੰ ਆਖਣਾ ਆਹ ਸੌਦਾ ਦੇ ਦੇ ਸ਼ਾਹ ਜੀ। ਅੱਛਾ। ਤੇ ਹੁੰਦੇ ਉਹ ਹਿੰਦੂ ਹਨ। ਸਹੀ ਸਹੀ। ਤੇ ਬਾਕੀ ਇੱਕ ਤਾਰਾ ਸਿੰਘ ਸੀ। ਅੱਛਾ। ਉਹ ਹੈਗਾ ਸੀ ਲੁਹਾਰ। ਅੱਛਾ। ਬਨ ਜਾਤੀ ਹੈ ਰਿਸ਼ਤੇਦਾਰੀਆਂ ਜਬ ਕੁਛ ਪਾਸ ਹੋਤਾ ਹੈ, टूट जाता गरीबी में जो रिश्ता खास होता है। वाह जी वाह। अस्सलाम वालेकुम जी, सत श्री अकाल, आदाब दोस्तों सब दा। पंजाब दी टीम अज गुरदासपुर दे बजुर्गां दे कोल पहुंचे हैं, जिन्हां दे कोलों असीं पुछांगे 47 दी कहानी। क्या लोग किस तरह 47 वेले उजड़ के पाकिस्तान तक पहुंचे, इन्हां ने किहड़े मुश्किल हालात वेखे, ਅੱਜ ਸਾਰੀ ਕਹਾਣੀ ਬਜ਼ੁਰਗਾਂ ਦੀ ਜ਼ੁਬਾਨੀ ਸੁਣਦੇ ਆ। ਆਓ ਮਿਲਦੇ ਆ ਤੇ ਗੱਲਬਾਤ ਸਾਂਝੀ ਕਰਦੇ ਆ। ਸਲਾਮ ਅਲੈਕਮ ਬਾਬਾ ਜੀ। ਵਾਲੈਕਮ ਸਲਾਮ। ਕੀ ਹਾਲ ਚਾਲ ਹੈ? ਅੱਲਾ ਦਾ ਕਰਮ ਹੈ, ਸ਼ੁਕਰ ਹੈ। ਬਾਬਾ ਜੀ ਕੀ ਨਾਮ ਹੈ ਆਪਣਾ? ਅਬਦੁਲ ਰਸ਼ੀਦ। ਅਬਦੁਲ ਰਸ਼ੀਦ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਹੈ? ਫਜ਼ਲਦੀਨ। ਫਜ਼ਲਦੀਨ। ਦਾਦਾ ਜੀ ਦਾ ਨਾਮ ਯਾਦ ਹੈ? ਹਾਂ ਜੀ, ਅਲੀ ਗੌਰ। ਅਲੀ ਗੌਰ। ਅਲੀ ਗੌਰ। ਕਿਹੜੀ ਬਰਾਦਰੀ ਆਪਣੀ? ਅਨਸਾਰੀ। ਅਨਸਾਰੀ। ਹਾਂਜੀ। ਹਿੰਦੁਸਤਾਨ ਦੇ ਵਿੱਚ ਆਪਣਾ ਕਿਹੜਾ ਪਿੰਡ ਸੀ? ਚਿਤੌੜਗੜ੍ਹ। ਚਿਤੌੜਗੜ੍ਹ। ਫਤਿਹਗੜ੍ਹ ਚੂੜੀਆਂ ਦੇ ਨਾਲ ਸੀ ਚਿਤੌੜਗੜ੍ਹ। ਇਹਦੇ ਲਾਗੇ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਉਹ ਪਿੰਡੀ। ਪਿੰਡੀ, ਚਿਤੌੜਗੜ੍ਹ ਲਾਗੇ ਹੀ ਨਾ ਕੀ ਲਈਦਾ ਨਵਾਂ ਪਿੰਡ। ਹਾਂਜੀ। ਠੱਠਾ। ਇਸ ਤਰ੍ਹਾਂ ਕਰਕੇ ਪਿੰਡ ਬਾਬਾ। ਇਹਦੀ ਤਹਿਸੀਲ ਕਿਹੜੀ ਸੀ? ਸਾਡੀ ਤਹਿਸੀਲ ਬਟਾਲਾ।
ਤੇ ਜ਼ਿਲ੍ਹਾ ਗੁਰਦਾਸਪੁਰ। ਜ਼ਿਲ੍ਹਾ ਗੁਰਦਾਸਪੁਰ। ਸਹੀ ਹੋ ਗਿਆ। ਹਾਂ। ਕਿੱਡਾ ਕੁ ਵੱਡਾ ਪਿੰਡ ਸੀ ਚਿਤੌੜਗੜ੍ਹ? ਚਿਤੌੜਗੜ੍ਹ ਆ ਸਾਡੇ ਪਿੰਡ ਤੋਂ ਵੱਡਾ ਸੀ ਯਾਰ। ਅੱਛਾ, ਇਹਦੇ ਤੋਂ ਵੱਡਾ ਸੀ ਪਿੰਡ। ਇਹਦਾ ਮਤਲਬ 1000 ਕੁ ਘਰ ਹੈ ਸੀ? ਜ਼ਿਆਦਾ ਸੀ। ਅੱਛਾ, ਜ਼ਿਆਦਾ ਸੀ। ਜ਼ਿਆਦਾ ਸਾਰੀਆਂ ਬਰਾਦਰੀਆਂ ਸਾਡੇ ਜੱਟ ਵੀ ਸਨ ਤੇ ਹਿੰਦੂ ਵੀ ਸਨ, ਅੱਛਾ। ਸਿੱਖ ਵੀ ਸਨ। ਇਹ ਸਾਰੀਆਂ ਬਰਾਦਰੀਆਂ, ਸਾਈ ਵੀ 60-70 ਘਰ ਸਾਈਆਂ ਦੇ ਵੀ ਉੱਥੇ। ਸਹੀ ਹੋ ਗਿਆ। ਹਾਂਜੀ। ਮੁਸਲਮਾਨਾਂ ਦੀ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਪਿੰਡ ਦੇ ਵਿੱਚ? ਆ ਹੀ ਸਨ ਆ ਜਿਹੜੇ ਵਿਦੇਸ਼ੇ। ਅੱਛਾ, ਵਿਦੇਸ਼ੇ। ਸਾਰੇ ਇਹ ਵਿਦੇਸ਼ੇ ਹੀ ਸਨ ਸਾਰੇ ਫੌਜ। ਅੱਛਾ, ਜਿਹੜੇ ਸਿੱਖ ਸੀ ਉਹ ਵੀ ਵਿਦੇਸ਼ੇ ਸੀ? ਹਾਂ, ਸਿੱਖ ਵੀ ਵਿਦੇਸ਼ੇ। ਅੱਛਾ, ਉਹ ਵੀ ਵਿਦੇਸ਼ੇ ਸੀ। ਇਹ ਸਾਡੇ 12 ਪਿੰਡ ਵਿਦੇਸ਼ਿਆਂ ਦੇ। 12 ਪਿੰਡ 12 ਗੁਰਦਾਸਪੁਰ ਦੇ ਵਿੱਚ? ਹਾਂ ਜੀ। ਸਹੀ। 12 ਪਿੰਡ ਵਿਦੇਸ਼ਿਆਂ ਦੇ। ਸਹੀ ਹੋ ਗਿਆ। ਲੰਬੜਦਾਰ ਕਿੰਨੇ ਸੀ ਪਿੰਡ ਦੇ? ਨੰਬਰਦਾਰ 2। ਕੀ ਨਾਂ ਸੀ ਉਹਨਾਂ ਦੇ? ਉਹਦਾ ਇੱਕ ਦੇ ਅਲੀਗੌਰ ਸੀ। ਹਾਂਜੀ। ਇੱਕ ਦਾ ਨਾਂ ਸੀ ਦੀਨ ਮੁਹੰਮਦ। ਹਾਂਜੀ। ਇੱਕ ਦਾ ਦੀਨ ਮੁਹੰਮਦ ਸੀ। ਦੀਨ ਮੁਹੰਮਦ। ਇੱਕ ਨਾ ਸਰਦਾਰ ਸੀ। ਅੱਛਾ, ਸਰਦਾਰ। ਉਹ ਨਾਲ ਜੈਲਦਾਰ ਵੀ ਸੀ। ਸਿੱਖਾਂ ਵਿੱਚੋਂ ਸੀ ਉਹ? ਨਹੀਂ, ਮੁਸਲਮਾਨ ਸੀ। 12 ਪਿੰਡਾਂ ਦਾ ਉਹ ਜੈਲਦਾਰ ਵੀ ਸੀ। ਅੱਛਾ, ਮੁਸਲਮਾਨ ਹੀ ਜੈਲਦਾਰ ਸੀ? ਹਾਂ ਜੀ। ਉਹਦਾ ਨਾਂ ਸਰਦਾਰ ਸੀ? ਸਰਦਾਰ ਸੀ। ਬੰਦੇਸ਼ਾ ਜੱਟ ਸੀ? ਹਾਂ, ਬੰਦੇਸ਼ਾ ਵੀ। ਆ ਜਿਹੜੇ ਕਜਵਾਰੇ ਵਾਲੇ ਨਾ, ਇਹਨਾਂ ਦਾ ਪਿਓ। ਅੱਛਾ 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 ਅੱਛਾ, ਸਹੀ ਹੋ ਗਿਆ। ਤੇ ਸਿੱਖਾਂ ਦੀ ਲੰਬੜਦਾਰੀ ਕੋਈ ਨਹੀਂ ਸੀ ਉੱਥੇ? ਹਾਂਜੀ। ਸਿੱਖਾਂ ਦੀ ਨਹੀਂ, ਮੁਸਲਮਾਨਾਂ ਦੀ ਹੀ। ਅੱਛਾ ਬਾਬਾ ਜੀ, ਤੁਸੀਂ ਦੱਸਿਆ ਕਿ ਤੁਹਾਡੇ ਪਿੰਡ ਦਾ ਜ਼ੈਲਦਾਰ ਸੀ ਸਰਦਾਰ ਖਾਂ। ਹਾਂ, ਸਰਦਾਰ ਮੁਹੰਮਦ। ਸਰਦਾਰ ਮੁਹੰਮਦ। ਸਹੀ ਹੋ ਗਿਆ। ਉਹ ਜਿਹੜਾ ਸੀ ਵਾਹਵਾ ਉਹਦੀ 12 ਪਿੰਡਾਂ 'ਚ ਚੱਲਦੀ ਸੀ? ਹਾਂ ਜੀ, ਬਿਲਕੁਲ। ਬੰਨਣ ਦਾ ਵੀ ਆਰਡਰ ਹੁੰਦਾ ਸੀ ਉਹਨੂੰ? ਹਾਂ, ਬਿਲਕੁਲ, ਉਹਨੂੰ ਬੰਨਣ ਦਾ ਵੀ ਆਰਡਰ। ਸਹੀ ਹੋ ਗਿਆ। ਪਿੰਡ ਜਿਹੜਾ ਸੀ ਤੁਹਾਡਾ, ਉੱਥੇ ਮਕਾਨ ਕੱਚੇ ਹੁੰਦੇ ਸੀ ਕਿ ਪੱਕੇ ਹੁੰਦੇ ਸੀ? ਜ਼ਿਆਦਾ ਉਹਦੇ ਪੱਕੇ। ਅੱਛਾ, ਪੱਕੇ ਸਨ। ਸਾਡੇ ਪਿੰਡ ਦੇ ਪੱਕੇ ਮਕਾਨ ਸਨ। ਅੱਛਾ, ਇਹਦਾ ਮਤਲਬ ਤਰੱਕੀ ਜੇ ਸੀ ਪਿੰਡ ਤੁਹਾਡਾ? ਹਾਂ, ਬਿਲਕੁਲ ਵੱਡਾ ਪਿੰਡ ਸੀ। ਤੈਨੂੰ ਦੱਸਿਆ ਵਾਹਵਾ ਵੱਡਾ ਪਿੰਡ ਸੀ। ਆ ਜਿਹੜੇ ਮੁਗਲ ਨਹੀਂ, ਇਹ ਵੀ ਉੱਥੋਂ ਦੇ। ਅੱਛਾ, ਤੇਰੇ ਗੁਰਮੁਗਲ। ਅੱਛਾ, ਮੁਗਲ ਵੀ ਉੱਥੋਂ ਦੇ ਨੇ? ਉੱਥੋਂ ਦੇ। ਸਹੀ ਹੋ ਗਿਆ। ਅੱਛਾ ਬਾਬਾ ਜੀ, ਇਹ ਦੱਸੋ ਜਿਹੜਾ ਤੁਹਾਡਾ ਪਿੰਡ ਸੀ ਉੱਥੇ ਮਸਜਿਦਾਂ ਕਿੰਨੀਆਂ ਸੀ? ਮਸਜਿਦਾਂ? ਹਾਂਜੀ। 3 ਮਸਜਿਦਾਂ? ਪੱਕੀਆਂ ਹੁੰਦੀਆਂ ਸੀ ਕੱਚੀਆਂ? ਪੱਕੀਆਂ ਜੀ, ਪੱਕੀਆਂ। ਅੱਛਾ, ਬੜੀਆਂ ਵੱਡੀਆਂ। ਪਿੰਡ ਦਾ ਨਕਸ਼ਾ ਯਾਦ ਹੈ? ਆਪਣਾ ਘਰ ਕਿੱਥੇ ਹੁੰਦਾ ਸੀ? ਹਾਂਜੀ, ਬਿਲਕੁਲ। ਪਹਿਲਾਂ ਘਰ ਸੀ ਸਾਡਾ ਲਹਿੰਦੇ ਪਾਸੇ, ਆ ਮੁਗਲਾਂ ਦੇ ਨਾਲ। ਅੱਛਾ। ਉੱਥੋਂ ਫਿਰ ਜਗ੍ਹਾ ਹੋ ਗਈ ਥੋੜੀ। 4 ਭਰਾ ਸਨ ਮੇਰੇ ਦਾਦੇ। ਅੱਛਾ। ਉਹਨਾਂ ਫਿਰ ਜਗ੍ਹਾ ਚੜ੍ਹਦੇ ਪਾਸਿਓਂ, ਪਿੰਡ ਦੇ ਚੜ੍ਹਦੇ ਪਾਸਿਓਂ 10-10 ਮਰਲੇ ਜਗ੍ਹਾ ਲਈ। ਅੱਛਾ। ਉੱਥੇ ਫਿਰ ਮਕਾਨ ਪਾਏ ਆ। ਅੱਛਾ, ਉੱਥੇ ਮਕਾਨ ਪਾਏ? ਉੱਥੇ ਪਾਏ ਆ ਫਿਰ। ਉੱਥੇ 4 ਭਰਾ ਉੱਥੇ ਆ ਗਏ। ਸਹੀ ਹੋ ਗਿਆ। ਤੁਹਾਡੇ ਮਕਾਨ ਪੱਕੇ ਹੁੰਦੇ ਸੀ ਕੱਚੇ ਹੁੰਦੇ ਸੀ? ਸਾਡੇ ਕੱਚੇ ਸਨ। ਅੱਛਾ, ਕੱਚੇ ਸਨ। ਝੂਠ ਮਾਰੀਏ, ਕੱਚੇ ਸਨ। ਸਹੀ। ਉਂਝ ਛੱਤਾਂ ਜਿਹੜੀਆਂ ਸੀ ਬਿਹਾਰ ਦੀਆਂ ਹਨ। ਅੱਛਾ ਅੱਛਾ, ਸਹੀ ਹੋ ਗਿਆ। ਛੱਤਾਂ ਬਿਹਾਰ ਦੀਆਂ ਸੀ, ਕੱਚੇ ਸਨ। ਠੀਕ ਹੋ ਗਿਆ। ਹਾਂਜੀ। ਸਿੱਖਾਂ ਦਾ ਗੁਰਦੁਆਰਾ ਵੀ ਹੈ ਸੀ ਪਿੰਡ ਦੇ ਵਿੱਚ? ਇੱਕ ਹੈ। ਉਹ ਵੀ ਪੱਕਾ ਸੀ? ਉਹ ਵੀ ਪੱਕਾ ਸੀ। ਤੁਹਾਡੇ ਪਿੰਡ ਦੇ ਜਿਹੜੇ ਮਸ਼ਹੂਰ ਸਿੱਖ ਜਾਂ ਹਿੰਦੂ ਰਹਿੰਦੇ ਸੀ, ਉਹਨਾਂ ਦਾ ਕੋਈ ਨਾਂ ਚੇਤਾ ਹੁਣ ਤੁਹਾਨੂੰ? ਇੱਕ ਨਾਂ ਸੀ ਤਾਰਾ ਸਿੰਘ। ਇੱਕ ਨਾਂ ਸੀ ਭਾਈ ਸਿੰਘ। ਭਾਈ। ਅੱਛਾ। ਹੈ ਜੀ। ਇਹ ਸਨ ਪਿੰਡ ਦੇ ਵਾਹਦ ਮਾਲਕ ਸਨ। ਅੱਛਾ। ਚੰਗੀ ਇਹਨਾਂ ਦੀ ਮਾਲਕੀ ਸੀ ਖੁੱਲੀ। ਇੱਕ ਨਾਂ ਤਾਰਾ ਸਿੰਘ ਸੀ ਤੇ ਇੱਕ ਨਾਂ ਭਾਈ ਸੀ ਤੇ ਇੱਕ ਨਾਂ ਗੁਰਬਖਸ਼ ਸੀ। ਅੱਛਾ। ਆਹ, ਸਹੀ ਹੋ ਗਿਆ। ਇਹਨਾਂ ਦਾ ਕੰਮ ਚੰਗਾ ਸੀ। ਵਾਹ ਮਤਲਬ ਖਾਂਦੇ ਪੀਂਦੇ ਸੀ, ਮਾਲਕ ਸਨ ਚੰਗੇ। ਅੱਛਾ ਅੱਛਾ, ਇਹ ਵੀ ਬੰਦੇਸ਼ੇ ਹੀ ਸਨ? ਇਹ ਵਿਦੇਸ਼ੇ ਹੈ, ਵਿਦੇਸ਼ੇ। ਅੱਛਾ ਅੱਛਾ ਅੱਛਾ। ਕਿਸੇ ਦੌਰ 'ਚ ਫਿਰ ਇਹ ਜਿਹੜੇ ਮੁਸਲਮਾਨ ਬੰਦੇਸ਼ੇ ਹੋਏ ਹੋਣੇ ਨੇ? ਹਾਂ, ਬਿਲਕੁਲ। ਇਹ ਵੀ ਸਿੱਖਾਂ 'ਚੋਂ ਹੀ ਜਾਂ ਉਸ ਟਾਈਮ? ਨਹੀਂ, ਮੁਸਲਮਾਨਾਂ 'ਚੋਂ ਹੀ ਇਹ ਸਿੱਖ ਹੋਏ ਹਨ ਵਿਦੇਸ਼ੇ। ਹਾਂਜੀ, ਸਹੀ ਹੋ ਗਿਆ। ਸਾਡੇ ਮੁਸਲਮਾਨ ਜਿਹੜੇ ਸੀ ਨਾ, ਉਹ ਬਹੁਤੇ ਵਿਦੇਸ਼ਿਆਂ 'ਚੋਂ ਹੀ ਸਿੱਖ ਹੋਏ। ਅੱਛਾ ਅੱਛਾ ਅੱਛਾ। ਉਹ ਫਿਰ ਇੱਕ ਮੈਂ ਤੁਹਾਨੂੰ ਦੱਸਿਆ ਭਾਈ ਹੁੰਦਾ ਸੀ, ਇੱਕ ਗੁਰਬਖਸ਼ ਹੁੰਦਾ ਸੀ। ਇਹ ਵਾਹਵਾ ਵੱਡੇ ਮਾਲਕ ਸਨ। ਸਹੀ ਹੋ ਗਿਆ। ਪਿੰਡ ਦੀ ਜ਼ਮੀਨ ਕਿੱਦਾਂ ਦੀ ਸੀ? ਜ਼ਮੀਨ ਬੜੀ ਕਾਬਲ ਸੀ। ਨਹਿਰੀ ਪਾਣੀ ਲੱਗਦਾ ਸੀ ਕਿ ਖੂਹਾਂ ਦਾ? ਨਹਿਰੀ ਲੱਗਦਾ ਸੀ। ਅੱਛਾ, ਨਹਿਰ ਲੱਗਦੀ ਸੀ ਨੇੜੇ? ਨਹਿਰ ਸਾਡੇ ਇਦੋਂ ਲੰਘਦੀ ਸੀ ਜਿਵੇਂ ਆ ਲੰਘਦੀ। ਅੱਛਾ। ਹਾਂਜੀ, ਏਡੀ ਦੂਰ ਨਹਿਰ ਸੀ। ਵਾਹ ਜੀ ਵਾਹ। ਅੱਛਾ ਬਾਬਾ ਜੀ, ਪਿੰਡ ਦੇ ਵਿੱਚ ਖੂਹ ਪਾਣੀ ਵਾਲੇ ਲੱਗੇ ਸੀ ਪੀਣ ਵਾਸਤੇ? ਪੀਣ ਵਾਸਤੇ ਲੱਗੀਆਂ, ਖੂਹੀਆਂ ਲੱਗੀਆਂ।
ਮੁਸਲਮਾਨਾਂ ਦੀਆਂ ਅੱਡਰੀਆਂ ਹੁੰਦੀਆਂ ਸੀ, ਸਿੱਖਾਂ ਹਿੰਦੂਆਂ ਦੀਆਂ ਅੱਡਰੀਆਂ ਹੁੰਦੀਆਂ ਸੀ। ਅੱਡਰੀ ਹੁੰਦੀ। ਅੱਛਾ, ਸਹੀ ਹੋ ਗਿਆ। ਹਿੰਦੂ ਜਿਹੜੇ ਰਹਿੰਦੇ ਸੀ ਤੁਹਾਡੇ ਪਿੰਡ, ਹਾਂਜੀ, ਉਹ ਜ਼ਿਆਦਾ ਕਿਹੜਾ ਕਾਰੋਬਾਰ ਕਰਦੇ ਸੀ? ਉਹ ਦੁਕਾਨਾਂ ਕਰਦੇ ਸੀ। ਕੋਈ ਨਾਂ ਚੇਤਾ ਹਿੰਦੂਆਂ ਦਾ? ਆਹੋ, ਦੱਸੋ। ਇੱਕ ਨਾ ਪੂਰੋ ਸ਼ਾਹ ਸੀ ਖੱਤਰੀ। ਅੱਛਾ, ਪੂਰਨ ਸ਼ਾਹ। ਪੂਰੋ ਸ਼ਾਹ। ਅੱਛਾ, ਪੂਰੋ ਸ਼ਾਹ ਉਹਨੂੰ ਆਂਦੇ ਸੀ। ਉਹ ਹਾਂ, ਬਾਹਮਣਾਂ ਨੂੰ ਸਾਡੇ ਪੂਰੋ ਸ਼ਾਹ, ਦੁਕਾਨ ਵਾਲੇ ਨੂੰ ਪੂਰੋ ਸ਼ਾਹ ਆਂਦੇ ਆ। ਅੱਛਾ, ਸ਼ਾਹ ਕਹਿੰਦੇ ਸੀ ਜ਼ਿਆਦਾ। ਸ਼ਾਹ ਕਹਿੰਦੇ ਆ। ਉਹ ਦੁਕਾਨਾਂ ਵਾਲੇ ਨੂੰ ਸਾਰੇ ਇਹ ਜਿਹੜੇ ਨੇ ਹਿੰਦੂ ਨੂੰ ਜਾਣਾ, ਉਹਨੂੰ ਆਖਣਾ ਆਹ ਸੌਦਾ ਦੇ ਦੇ ਸ਼ਾਹ ਜੀ। ਅੱਛਾ, ਤੇ ਹੁੰਦੇ ਉਹ ਹਿੰਦੂ ਹਨ। ਸਹੀ। ਤੇ ਬਾਕੀ ਇੱਕ ਤਾਰਾ ਸਿੰਘ ਸੀ। ਅੱਛਾ, ਉਹ ਹੈਗਾ ਸੀ ਲੁਹਾਰ। ਅੱਛਾ, ਹਾਂ, ਤਾਰਾ ਸਿੰਘ ਲੁਹਾਰ ਸੀ, ਬੜਾ ਮਸ਼ਹੂਰ। ਉਹ ਲੁਹਾਰ ਸੀ ਸਾਡੇ ਪਿੰਡ ਦਾ। ਅੱਛਾ, ਇਹ ਪੂਰੋ ਸ਼ਾਹ ਜਿਹੜਾ ਸੀ, ਇਹਦਾ ਕੰਮ ਚੰਗਾ ਸੀ। ਅੱਛਾ, ਚੰਗਾ ਸੀ। ਸਹੀ ਹੋ ਗਿਆ। ਬਾਕੀ ਅੱਗੇ ਸਨ ਇੱਕ ਹਰਨਾਮ ਸਿੰਘ ਸੀ, ਸਿੱਖ। ਉਹ ਦਾ ਵੀ ਕੰਮ ਚੰਗਾ ਸੀ। ਅੱਛਾ, ਇੱਕ ਸਾਡੇ ਪਿੰਡ ਸੀ ਰੋਡਾ ਸਿੰਘ। ਰੋਡਾ ਸਿੰਘ ਤੇ ਮਤਾਬ ਸਿੰਘ ਆ, ਵੱਡਾ ਇੱਕ ਮਾਲਕ ਸੀ ਮਤਾਬ ਸਿੰਘ। ਅੱਛਾ, ਸਿੱਖ ਸੀ ਉਹ। ਸਹੀ ਹੋ ਗਿਆ। ਤੇ ਜਿਹੜਾ ਰੋਡਾ ਸਿੰਘ ਸੀ, ਇਹ ਵੀ ਸਿੱਖ ਸੀ। ਸਹੀ ਹੋ ਗਿਆ। ਤੇ ਬਾਕੀ ਇਹ ਸੀ ਵੀ ਉੱਥੇ ਪੂਰੋ ਸ਼ਾਹ ਖੱਤਰੀ ਹੁੰਦਾ ਸੀ, ਉਹ ਚੰਗਾ ਮੋਟਾ ਸੀ, ਸਰਮਾਇਆਦਾਰ ਸੀ। ਸਹੀ ਹੋ ਗਿਆ। ਇਹ ਖੱਤਰੀ ਜਿਹੜੇ ਉਦੋਂ ਸੂਤ ਕੇ ਪੈਸੇ ਦਿੰਦੇ ਹੁੰਦੇ ਸੀ? ਆਹੋ, ਉਦੋਂ ਦਿੰਦੇ ਆ। ਅੱਛਾ, ਹਾਂ, ਉਦੋਂ ਦਿੰਦੇ ਹੁੰਦੇ। ਅੱਛਾ ਬਾਬਾ ਜੀ, ਆਪਣੇ ਪਿੰਡ ਸਕੂਲ ਵੀ ਹੈ ਸੀ? ਹਾਂ, ਸਕੂਲ ਵੀ ਹੈ। ਕਿੰਨਵੀਂ ਤੱਕ ਹੁੰਦਾ ਸੀ ਸਕੂਲ? ਸਕੂਲ 5ਵੀਂ ਤੱਕ। ਤੁਸੀਂ ਜਾਂਦੇ ਰਹੇ ਪੜ੍ਹਨ? ਹਾਂ, ਮੈਂ ਨਹੀਂ ਗਿਆ ਪੜ੍ਹਨ। ਅੱਛਾ, ਤੁਸੀਂ ਨਹੀਂ ਜਾਂਦੇ ਰਹੇ? ਝੂਠ ਮਾਰਾ। ਅੱਛਾ, ਸਕੂਲ ਵਾਲੇ ਪਾਸੇ ਨਹੀਂ ਪਿਆ। ਅੱਛਾ, ਸਹੀ ਹੋ ਗਿਆ। ਅੱਛਾ ਬਾਬਾ ਜੀ, ਤੁਹਾਡੇ ਪਿੰਡ ਮੇਲਾ ਸ਼ੇਲਾ ਲੱਗਦਾ ਸੀ ਕੋਈ? ਸਾਡੇ ਪਿੰਡ ਨਹੀਂ ਸੀ ਲੱਗਦਾ। ਸਾਡੇ ਲਾਗੇ ਸੀ ਬੇਰੀ ਵਾਲਾ ਪਿੰਡ ਸੀ। ਉੱਥੋਂ ਦਾ ਹੁੰਦਾ ਸ਼ਰੀਫ ਸ਼ਾਹ, ਉਹ ਦਰਬਾਰ ਵਾਲਾ ਬਾਬਾ। ਉੱਥੇ ਮੇਲਾ ਸਾਲਾਨਾ ਲੱਗਦਾ ਹੁੰਦਾ। ਅੱਛਾ, ਹਾਂ, ਤੇ ਬੜਾ ਮਸ਼ਹੂਰ ਲੱਗਦਾ ਹੈ। ਤੁਸੀਂ ਜਾਂਦੇ ਰਹੇ ਹੋ? ਮੈਂ ਜਾਂਦਾ ਹੁੰਦਾ ਵੀ ਏਦਾਂ ਸਮਝ ਲਾ ਕੇ ਇਹ ਉਦੋਂ ਦਬੜੀਆਂ ਚੱਲਦੀਆਂ ਸੀ, ਢੇਲੇ। ਮੈਨੂੰ ਨਾ ਯਾਦ ਹੈ ਕਿ ਮੈਂ ਗਿਆ ਉੱਥੇ ਮੇਲੇ, ਤੇ ਦਾਦੇ ਨੇ ਮੈਨੂੰ ਦਿੱਤੇ 8 ਆਨੇ। ਅੱਛਾ, 8 ਆਨੇ ਦਿੱਤੇ, ਤੇ 8 ਆਨੇ ਮੈਂ ਪੁੱਤਰ ਉਹ ਗਲਾਸਾਂ 'ਚ ਪੈਸੇ ਹੁੰਦੇ ਚੋਰੀ ਕੱਢ ਲਏ। ਅੱਛਾ, ਗਲਾਸਾਂ ਦੇ ਥੱਲੋਂ? ਗਲਾਸ ਦੇ ਵਿੱਚੋਂ ਚੋਰੀ 8 ਆਨੇ ਕੱਢ ਲਏ। ਅੱਛਾ, 8 ਆਨੇ ਰੁਪਈਆ ਹੋ ਗਿਆ। ਮੈਨੂੰ ਬਾਬਾ ਆਖਣ ਲੱਗਾ ਵੀ ਆ ਕੁੜੀਆਂ ਨੂੰ ਚੀਜ਼ਾਂ ਵੀ ਲੈ ਕੇ ਦੇਣੀਆਂ, ਬਾਜੀਆਂ ਬੂਜੀਆਂ, ਤੇ ਇਹਨਾਂ ਨੂੰ ਭੈਣਾਂ ਸੀ ਮੇਰੀਆਂ। ਅੱਛਾ, ਤੇ ਇਹਨਾਂ ਨੂੰ ਭਾਈ ਜੋ ਆਖਣਗੇ ਲੈ ਦੇ। ਸਹੀ, ਠੀਕ ਹੈ। ਮੈਂ ਚਲਾ ਗਿਆ। ਇਹ ਗਿਆ, ਮੈਂ ਉਹ ਚੀਜ਼ਾਂ ਵੀ ਲਈਆਂ ਬਾਲਾਂ ਨੂੰ, ਉਹ ਚੀਜ਼ਾਂ ਲੈ ਕੇ ਖਾਧੀਆਂ। ਉਦੋਂ ਚਵਾਨੀ ਦੇ ਸ਼ੇਰ ਜਿਲੇ ਬੋਲੇ ਸੀ। ਅੱਛਾ, ਹਾਂ। ਤੇ ਆ ਡੱਬੀ ਤਾਰ ਦੀ ਜਿਹੜੀ ਸਿਗਰਟਾਂ ਦੀ ਡੱਬੀ ਤਾਰ ਦੀ ਉਹਨਾਂ ਗਲ 'ਚ ਪਾਇਆ ਹੁੰਦਾ ਸੀ ਫਟਾ। ਡੱਬੀ ਤਾਰ ਦੀ ਪੈਸੇ ਨੂੰ ਆਵਾਜ਼ਾਂ ਮਾਰਦੀ, ਡੱਬੀ ਤਾਰ ਦੀ ਪੈਸੇ ਨੂੰ ਆਵਾਜ਼ਾਂ ਮਾਰਦੀ। ਨਾਲ ਦੇਣੀ ਇੱਕ ਗੱਤੇ ਦੀ, ਉਹ ਇੱਕ ਡੱਬੀ ਦੇਣੀ ਪੈਸੇ ਦੀ, ਤੇ ਇੱਕ ਨਾਲ ਉਹ ਤੀਲਾਂ ਵਾਲੀ ਡੱਬੀ ਦੇਣੀ। ਅੱਛਾ, ਤੇ ਇਹ ਪੈਸੇ ਦੀ। ਅੱਛਾ, ਉਦੋਂ ਤੁਸੀਂ ਬਾਹਰ ਸਿਗਰਟ ਵੀ ਪੀ ਲੈਂਦੇ ਸੀ? ਪੀਂਦੇ ਹਨ, ਮੈਂ ਨਹੀਂ ਪੀਂਦਾ। ਅੱਛਾ, ਉਹ ਜੀ ਪੀਂਦੇ ਹਨ ਲੋਕ। ਸਹੀ ਹੈ। ਬਾਕੀ ਮੈਂ ਨਹੀਂ ਪੀਂਦਾ। ਉੱਥੇ ਮੇਲੇ ਦੇ ਵਿੱਚ ਕਬੱਡੀ ਸ਼ਬੱਡੀ ਵੀ ਹੁੰਦੀ ਸੀ? ਕਬੱਡੀ ਵੀ ਬੜੀ ਹੁੰਦੀ। ਤੁਹਾਡੇ ਪਿੰਡ ਦਾ ਕੋਈ ਨਾਮੀ ਗ੍ਰਾਮੀ ਪਹਿਲਵਾਨ ਹੋਇਆ? ਸਾਡੇ ਪਿੰਡ ਦੇ ਉਹ ਤਾਰਾ ਸਿੰਘ ਬੜਾ ਜਵਾਨ ਸੀ ਮੁੰਡਾ। ਤਾਰਾ ਸਿੰਘ? ਅੱਛਾ, ਉਹ ਲੁਹਾਰ ਸੀ। ਹਾਂ, ਬੜਾ ਬਿਹਾਰ ਸੀ ਉਹ। ਤੇ ਦੂਜਾ ਆ ਮੁਗਲ ਸਨ, ਆਸਾਨ ਮੁਗਲ ਸੀ ਸਾਡੇ ਪਿੰਡ ਦਾ। ਆ ਜਿਹੜੇ ਇੱਥੇ ਆ ਗਏ ਨੇ, ਉਹ ਬੜਾ ਜਵਾਨ ਸੀ। ਅੱਛਾ, ਉਹ ਵੀ ਕੌਡੀ ਖੇਡਦੇ ਹਨ। ਸਹੀ ਹੋ ਗਿਆ। ਹਾਂ, ਤੇ ਮੈਂ ਇਸ ਤਰ੍ਹਾਂ ਬੈਠਾ ਤੇ ਇਹ ਭੱਜ ਕੇ ਲੰਘਿਆ। ਮੈਨੂੰ ਇੱਥੇ ਦੀ ਲੱਤ ਵੱਜੀ, ਖਾੜੇ ਦੇ ਨਾਲੋਂ ਨੀ ਭੱਜਿਆ ਨਾ, ਤੇ ਮੈਂ ਕਹਿੰਦੇ ਅੱਗੇ ਬੈਠਾ, ਲੱਤ ਵੱਜੀ, ਮੈਂ ਉੱਥੇ ਜਾ ਕੇ। ਅੱਛਾ, ਉੱਥੇ ਮੇਲੇ 'ਚ? ਮੇਲੇ ਜੀ। ਉਦੋਂ ਤੁਸੀਂ ਬਾਹਰ ਸੀ ਨਾ? 12 ਸਾਲ ਆ ਨਾ ਮੈਂ। ਅੱਛਾ, 12 ਸਾਲ ਉਮਰ ਸੀ ਜਦੋਂ ਆਏ? 12 ਸਾਲ ਜਦੋਂ ਇੱਧਰ ਆਏ ਆ, ਉਦੋਂ 13ਵੇਂ ਸਾਲ। ਅੱਛਾ, 13ਵਾਂ ਸਾਲ ਸੀ। ਹਾਂ, ਸਹੀ ਹੋ ਗਿਆ। ਲਓ ਜੀ, ਉੱਥੋਂ ਆ ਗਏ। ਉਹ ਜਿਸ ਵੇਲੇ ਖਰਚਾ ਕੇ ਆਏ ਪੈਸੇ, ਇਹ 7 ਆਨੇ ਖਰਚ ਹੋਏ।
7 ਆਨੇ 7 ਆਨੇ ਖਰਚ ਹੋਏ। ਅੱਛਾ, ਬਾਕੀ ਲੈਣ ਦੇ ਨਾਲ ਹੀ ਬਾਕੀ ਆਨਾ ਉਹ 8 ਆਨਿਆਂ ਚੋਂ ਬਚ ਗਿਆ, ਢੇਲੀ ਉਹ ਵੀ ਮੈਨੂੰ ਬਚ ਗਈ। ਉਹ ਜਿਸ ਵੇਲੇ ਮੈਂ ਘਰ ਆ ਕੇ ਤੇ ਜਿੱਥੋਂ ਲਏ ਹਨ 8 ਆਨੇ ਉੱਥੇ ਹੀ ਰੱਖ। ਅੱਛਾ। ਤੇ ਬਾਬੇ ਨੂੰ ਆਖਿਆ ਬਾਬਾ ਜੀ ਇਹ ਚੀਜ਼ਾਂ ਲਿਆਤੀਆਂ, ਤੇ ਬਾਲਾਂ ਨੂੰ ਆਖਿਆ ਵੇ ਲਓ ਵੀ ਤੁਹਾਨੂੰ ਵੀ ਚੀਜ਼ਾਂ ਲਿਆਤੀਆਂ। ਇੱਕ ਆਨਾ ਬਾਬਾ ਮੈਨੂੰ ਬਚ ਗਿਆ। ਵਾਹ ਜੀ ਵਾਹ। ਵੱਡਾ ਆਨਾ, ਉਦੋਂ ਵੱਡਾ ਆਨਾ ਤੇ 10 ਪੈਸੇ ਦਾ ਹੁੰਦਾ ਸੀ, ਤੇ ਉਹਦੀਆਂ 10 ਪੈਸੇ ਦੀਆਂ 40 ਦਬੜੀਆਂ ਹੁੰਦੀਆਂ, 4 ਦਬੜੀਆਂ ਹੁੰਦੀਆਂ। ਅੱਛਾ, ਵੇਖ ਲਓ ਪੂਰਾ ਮੇਲਾ ਵੀ ਵੇਖ ਲਿਆ। ਮੇਲਾ ਵੀ ਵੇਖ ਲਿਆ ਤੇ 7 ਆਨੇ ਖਰਚਿਆ। ਵਾਹ ਜੀ ਵਾਹ। ਚੀਜ਼ਾਂ ਵੀ ਬਾਲਾਂ ਨੂੰ ਲਿਆਤੀਆਂ। ਭਲਾ ਜ਼ਮਾਨਾ ਸੀ। ਭਲਾ ਜ਼ਮਾਨਾ ਸੀ। ਅੱਜ ਕੱਲ ਤੇ 10,000 ਰੁਪਇਆ ਦੇ ਦੋ ਮੇਲਾ ਵੀ ਨਹੀਂ ਵੇਖਿਆ ਜਾਂਦਾ। ਨਹੀਂ ਵੇਖਿਆ ਜਾਂਦਾ। ਤੇ ਉਹ ਫਿਰ ਆ ਗਏ ਪਿੰਡ ਜਾ ਕੇ ਫਿਰ ਫਿਰਦੇ ਤੁਰਦੇ ਰਹੇ ਫਿਰ। ਅੱਛਾ ਬਾਬਾ ਜੀ, ਇਹ ਦੱਸੋ ਹੁਣ, ਹਾਂਜੀ, ਤੁਸੀਂ ਭਲਵਾਨਾਂ ਦੇ ਵੀ ਨਾਂ ਦੱਸੇ, ਹਾਂਜੀ, ਠੀਕ ਹੈ, ਸਿੱਖਾਂ ਹਿੰਦੂਆਂ ਦੇ ਵੀ ਦੱਸੇ ਆ। ਜੀ ਤੁਹਾਡੇ ਆਲੇ ਦੁਆਲੇ ਜਿਹੜੇ ਪਿੰਡ ਸਨ, ਹਾਂਜੀ, ਉੱਥੋਂ ਦਾ ਕੋਈ ਚੰਗਾ ਚੌਧਰੀ ਕਿਹੜਾ ਸੀ? ਸਾਡੇ ਲਾਗੇ ਦਾ? ਹਾਂਜੀ, ਜਿਹਦੀ ਤੁਹਾਡੇ ਪਿੰਡ ਆਉਣ ਜਾਣ ਹੋਵੇ। ਸਾਡੇ ਪਿੰਡ ਦਾ ਪਰਾਂ ਬੀਲਾ ਸੀ ਪਿੰਡ, ਉੱਥੋਂ ਦੇ ਸਿੱਖ ਚੌਧਰੀ ਸਨ, ਉਹ 7 ਭਰਾ ਸਨ। ਅੱਛਾ। ਤੇ ਹੈ ਚੋਰ ਸਨ। ਅੱਛਾ, ਚੋਰੀਆਂ ਕਰਦੇ ਸਨ? ਚੋਰੀਆਂ ਕਰਦੇ ਸੀ। ਉਹ ਸੁਣ ਲਾ ਸਾਡੇ ਪਿੰਡ ਆ ਕੇ ਲੁਕ ਪਏ ਸੱਤੇ ਹੀ। ਅੱਛਾ, ਚੋਰੀ ਕੀਤੀ ਸੀ ਉਹਨਾਂ ਨੇ? ਮੁਗਲਾਂ ਦੇ। ਮੁਗਲ ਸਨ 2 ਭਰਾ, ਸ਼ਾਓ ਜਿਆ, ਇਹ 2 ਭਰਾ ਸਨ। ਸਹੀ। ਇਹ ਨਾ ਆ ਕੇ ਤੇ ਅੱਗੋਂ ਰਾਹ ਬੰਦ ਸੀ, ਗਲੀ ਬੰਦ ਸੀ, ਇਹ ਆ ਕੇ ਉੱਥੇ ਖਲੋ ਗਏ ਉਹਨਾਂ ਦੇ ਥੱਲੇ। ਉਹ ਨਾ ਉਹ ਸ਼ਾਓ ਜਿਹੜਾ ਉਹ ਉਤਰਿਆ ਤੇ ਆਂਦਾ ਕਿਉਂ ਨਾ ਤੁਸੀਂ? ਉਹ ਤੇ ਪੈ ਗਏ ਜੀ ਉਹਨੂੰ 7 ਜਣੇ। ਉਦੋਂ ਹੁੰਦੀਆਂ 26। ਅੱਛਾ। ਉਹ ਗੰਡਾਸੀਆਂ ਇਹਦੇ ਕੁੰਡੇ ਹੁੰਦੇ ਲੱਗੇ, ਉਹਨਾਂ ਕੁੜੇ ਮਾਰ ਕੇ ਨਾ ਉਹਨੂੰ ਫੜ ਛੱਡਿਆ। ਉਹਨੇ 2 ਨੂੰ ਜੱਫੇ ਚ ਲੈ ਲਿਆ। ਅੱਛਾ, ਮੁਗਲ ਨੇ? ਆਹੋ, ਉਹ ਛੱਡੇਗਾ ਉਹਨਾਂ ਚਿਰ ਨੂੰ। ਉਹ ਵੀ ਤਾਸ਼ ਖੇਡ ਕੇ ਭਰਾ ਵੀ ਉਹਦਾ ਆ ਗਿਆ ਨਾ। ਉਹ ਕੋਠੇ ਤੋਂ ਆਵਾਜ਼ ਮਾਰੀ, ਉਹ ਸ਼ਾਹ ਉਦੋਂ ਆਵੇਂਗਾ ਜਦੋਂ ਮੈਨੂੰ ਮਾਰ ਗਏ। ਉਹਨੇ ਉੱਤੋਂ ਕੋਠੇ ਤੋਂ ਛਾਲ ਮਾਰ ਦਿੱਤੀ। ਉਹਨਾਂ ਨੂੰ ਆਖਣ ਲੱਗਾ, ਬੰਦੇ ਦੇ ਪੁੱਤ ਬਣੋ, ਭੱਜਿਓ ਨਾ। ਅੱਛਾ। ਤੁਹਾਨੂੰ ਆਖਿਆ ਹੁਣ ਭੱਜਿਓ ਨਾ, ਜੇ ਕੋਈ ਭੱਜਿਆ ਤੇ ਮੈਂ ਮਾਰ ਦੇਣਾ ਜੀ। ਉਹਨੇ ਸਰਕਾਰ ਮੇਰੀ ਇੱਕ ਭੱਜਾ, ਉਹਨੇ ਖੱਬੇ ਹੱਥ ਤੇ ਡਾਂਗ ਮਾਰੀ, ਉੱਥੇ ਜੜ ਗੱਟ ਗਿਆ। ਅੱਛਾ। ਉਹਨੇ ਆਖਿਆ ਤੁਹਾਨੂੰ ਆਖਿਆ ਨਾ ਨਸਿਓ ਨਾ, ਅਸੀਂ ਤੁਹਾਨੂੰ ਹੁਣ ਕੁਝ ਨਹੀਂ ਆਂਦੇ। ਉਹਨੂੰ ਸਰਕਾਰ ਮੇਰੀ ਅੰਦਰ ਲੈ ਗਏ, ਆਪਣੀ ਬੈਠਕ ਦਾ ਬੂਹਾ ਖਲਾਇਆ, ਘਰਦਿਆਂ ਨੂੰ ਆ ਕੇ ਬੈਠ ਕੇ ਲੈ ਗਏ। ਉਹਨਾਂ ਨੂੰ ਨਾ ਉਹ ਖੇਸ ਸਾੜ ਕੇ ਤੇ ਟਾਕੀਆਂ ਟੁਕੀਆਂ ਜਿਹੜੀਆਂ ਸੀ ਨਾ ਉਹ ਭਰਾ ਦੇ ਉਹ ਜ਼ਖਮਾਂ ਤੇ ਲਾਈਆਂ, ਤੇ ਉਹ ਮੁੰਡੇ ਜਿਹਨੂੰ ਵੱਜਿਆ ਸੀ ਛੋਟਾ ਉਹਦੇ ਤੇ ਵੀ ਲਾਈਆਂ। ਅੱਛਾ। ਤੇ ਉਹਨੂੰ ਆਖਣ ਲੱਗਾ ਵੀ ਹਿੱਲਿਓ ਨਾ ਇੱਥੇ, ਜਿਹੜਾ ਵੀ ਹਿੱਲਿਆ ਮੈਂ ਮਾਰ ਦੇਣਾ। ਲਓ ਜੀ, ਉਹ ਫਿਰ ਕਿੱਥੇ ਡਰਦੇ ਹਿੱਲੇ, ਉਹ 7 ਭਰਾ ਸਾਂ। ਉਹ ਸਰਕਾਰ ਮੇਰੀ ਉਹ ਸਵੇਰੇ ਨਾ ਉਹਨੂੰ ਰੋਟੀ ਰਾਟੀ ਖਵਾਲੀ। ਉਹਨਾਂ ਨੂੰ ਆਖਣ ਲੱਗਾ ਤੁਹਾਡੀ ਮਾਂ ਹੈਗੀ ਆ? ਆਖੇ ਮਾਂ ਹੈਗੀ। ਉਹਨੇ ਆਖਿਆ ਆਪਣੀ ਮਾਂ ਨੂੰ ਆਖਿਓ ਜਿਹੜੀ ਚੀਜ਼ ਦੀ ਲੋੜ ਹੋਵੇ ਤੁਹਾਨੂੰ ਆ ਸਾਡੇ ਮੁਗਲਾਂ ਕੋ ਆ ਕੇ। ਅੱਛਾ। ਤੇ ਅੱਗੋਂ ਚੋਰੀ ਨਾ ਕਰਿਓ। ਅੱਛਾ। ਕੰਨਾਂ ਨੂੰ ਹੱਥ ਲਾ ਲਓ, ਚੋਰੀ ਨਾ ਕਰਿਓ। ਚੋਰੀ ਨਾ ਕਰਿਓ। ਚੋਰੀ ਨਾ। ਉਹ ਰਾਤ ਮਾਂ ਵੇਂਦੀ ਗਈ ਕਿ ਮੇਰਾ ਪੁੱਤ ਨਹੀਂ ਆਏ। ਅੱਛਾ। ਹੈ ਜਿਹੜੇ ਸਵੇਰੇ ਗਏ ਤੋਰੇ ਪੁੱਛਿਆ, ਉਹਨੇ ਆਖਿਆ ਮਾਂ ਇਹਦੇ ਕੰਮ ਆ ਗਏ, ਇਸੇ ਤਰ੍ਹਾਂ ਕਾਬੂ ਆ ਗਏ। 2 ਭਰਾ ਸਨ। ਅੱਛਾ। ਉਹਨਾਂ ਸਾਨੂੰ ਹਿੱਲਣ ਨਹੀਂ ਦਿੱਤਾ। ਉਹਨੇ ਆਖਿਆ ਅੱਛਾ ਐਡੇ ਜੋ। ਉਹ ਫਿਰ ਵੇਖਣ ਆਈ। ਅੱਛਾ। ਵੇਖਣ ਆਈ ਕਿ ਮੈਂ ਜਿਹੜੇ ਮੇਰੇ ਪੁੱਤਾਂ 7 ਨੂੰ ਡੱਕ ਲਿਆ ਤੇ ਉਹ ਕਿੱਡੇ ਕੁ ਜਵਾਨ ਹੋਣ। ਅੱਛਾ, ਮੁਗਲਾਂ ਨੂੰ ਵੇਖਣ ਆਈ? ਵੇਖਣ ਉਹਨਾਂ ਦੀ ਮਾਂ। ਉਹਨਾਂ ਦੀ ਮਾਂ। ਵਾਹ ਜੀ। ਉਹ ਫਿਰ ਨਾਲ ਲੈ ਕੇ ਤੇ ਉਹ ਆਈ। ਉਹਨਾਂ ਫਿਰ ਉਹਨੂੰ ਕਿੰਨੇ ਕੱਪੜੇ ਦਿੱਤੇ ਬਣਾ ਕੇ, ਉਹਨੂੰ ਭੈਣ ਬਣਾ ਲਿਆ। ਉਹਨਾਂ ਆਖਿਆ ਤੂੰ ਅੱਜ ਤੋਂ ਸਾਡੀ ਭੈਣ ਆ। ਇਹਨਾਂ ਮੁੰਡਿਆਂ ਨੂੰ ਆਖ ਇੰਦਾ ਵਾਸਤੇ ਚੋਰੀ ਨਾ ਕਰਨ, ਤੇ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਸਾਨੂੰ ਸਾਡੇ ਕੋਲ ਮੁਹੱਈਆ ਕਰਨੀ। ਵਾਹ ਜੀ ਵਾਹ। ਉਹ ਫਿਰ ਜਿੰਨਾ ਚਿਰ ਜਿਉਂਦੇ ਰਹੇ ਨੇ ਨਾ, ਉਹ ਨਾਨਕਿਆਂ ਵਾਂਗਰ ਗਏ। ਬੜੀ ਗੱਲ ਹੈ ਜੀ, ਬੜੀ ਗੱਲ। ਅੱਛਾ ਬਾਬਾ ਜੀ, ਹੁਣ ਦੱਸੋ ਜਦੋਂ 47 ਦੀ ਵੰਡ ਹੋਈ ਹੈ, ਹਾਂਜੀ, ਉਸ ਵੇਲੇ ਕਿਸ ਤਰ੍ਹਾਂ ਤੁਸੀਂ ਲੋਕ ਉੱਠੇ, ਕਿੱਦਾਂ ਪਤਾ ਲੱਗਿਆ ਇਹ?
ਅਸੀਂ ਪੁੱਤ ਜਿਸ ਵੇਲੇ ਪਿੰਡੋਂ ਸਾਨੂੰ ਪਤਾ ਲੱਗ ਗਿਆ ਵੀ ਹੁਣ ਜਸੇ ਪੈਣ ਲੱਗੇ 4 ਚੁਫੇਰੇ। ਅੱਛਾ। ਸਾਡਾ ਪਿੰਡ ਸੀ ਉਹ ਫਤਿਹਗੜ੍ਹ ਨੇੜੇ ਹੀ, ਜਿਵੇਂ ਆ ਬਸੇਮ ਦਾ ਪੁਲ ਹੈ, ਫਤਿਹਗੜ੍ਹ ਚੂੜੀਆਂ ਜਿਹੜਾ। ਫਤਿਹਗੜ੍ਹ ਚੂੜੀਆਂ। ਅਸੀਂ ਨਾ ਉੱਥੋਂ ਨਿਕਲ ਕੇ ਫਤਿਹਗੜ੍ਹ ਆ ਗਏ। ਉੱਥੇ ਸਾਡਾ ਘਰ ਹੈ ਸੀ ਇੱਕ। ਅਸੀਂ ਤੁਸੀਂ ਇਕੱਲੇ ਘਰ ਆਏ ਕਿ ਬਾਕੀ ਵਿਦੇਸ਼ੇ ਵੀ ਆ ਗਏ? ਨਹੀਂ, ਵਿਦੇਸ਼ੇ ਵੀ ਸਾਰੇ ਪਿੰਡ ਹੀ ਉੱਠ ਖਲੋਤਾ ਸੀ। ਤੇ ਉਦੋਂ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਸਿੱਖ ਸੀ ਜਾਂ ਹਿੰਦੂ ਸੀ ਉਹਨਾਂ ਨੇ ਮਦਦ ਨਹੀਂ ਕੀਤੀ ਕਿ ਨਾ ਜਾਓ ਚੌਧਰੀ ਇੱਥੇ ਰਹੋ? ਨਾ, ਕਿਸੇ ਨੇ ਆਖਿਆ। ਉਹ ਤੇ ਖੁਸ਼ ਹੋ ਗਏ, ਸਗੋਂ ਪਿੰਡ ਵਿਹਲਾ ਹੋ ਗਿਆ। ਅੱਛਾ। ਹਾਂ, ਉਹ ਤੇ ਸਭ ਖੁਸ਼ ਹੋਏ ਹਨ ਤੇ ਪਿੰਡ ਵਿਹਲਾ ਹੋ ਗਿਆ। ਲਓ ਜੀ, ਉਹ ਫਿਰ ਅਸੀਂ ਉੱਥੇ ਰਹੇ ਹਾਂ ਵਾਹਵਾ ਦੇਰ। ਤੈਨੂੰ ਦੱਸਿਆ ਵੀ ਉੱਥੇ ਜਸੇ ਪੈਂਦੇ ਰਹੇ ਨੇ। ਫਤਿਹਗੜ੍ਹ ਬੜੇ ਜਸੇ ਰਾਤ ਨੂੰ ਰੋਜ਼ ਪੈਣਾ। ਅੱਛਾ। ਪਰ ਮੁਸਲਮਾਨਾਂ ਦਾ ਉੱਥੇ ਜ਼ੋਰ ਸੀ, ਉਹਨਾਂ ਮਾਰ ਭਜਾ ਦਿੰਦੇ। ਅੱਛਾ, ਭਜਾ ਦਿੰਦੇ ਸੀ। ਹਾਂ, ਉਹਨਾਂ ਫਿਰ ਸਮਝਿਆ ਵੀ ਸਾਡਾ ਕੋਈ ਵਾਹ ਨਹੀਂ ਲੱਗਦੀ। ਉਹਨਾਂ ਫਿਰ ਇਹ ਹਰਵਾ ਕੀਤਾ ਕਿ ਹਿੰਦੂ ਜਿਹੜੇ ਸਿਆਣੇ ਸੀ ਨਾ, ਉਹਨਾਂ ਸ਼ਹਿਰ ਦੇ ਵਿੱਚ ਗਲੀਆਂ ਦੇ ਵਿੱਚ ਐਲਾਨ ਕੀਤਾ ਕਿ ਮੁਸਲਮਾਨ ਜਿਹੜੇ ਆ ਸਾਰੇ ਕੈਂਪ 'ਚ ਚਲੇ ਜਾਏ। ਪੂਰਨ ਸ਼ਾਹ ਦੇ ਖੱਤਰੀ ਦਾ ਹੁਕਮ ਆ, ਉਹਨੂੰ 6 ਮਹੀਨੇ ਬੰਨਣ ਦਾ ਆਰਡਰ ਵੀ। ਪੂਰਨ ਸ਼ਾਹ ਖੱਤਰੀ ਨੂੰ? ਹਾਂ। ਉਹ ਕਿਹੜੇ ਪਿੰਡ ਦਾ ਸੀ? ਉਹ ਵੀ ਉੱਥੋਂ ਦਾ ਹੀ, ਫਤਿਹਗੜ੍ਹ ਦਾ ਹੈ। ਅੱਛਾ, ਫਤਿਹਗੜ੍ਹ ਚੂੜੀਆਂ ਦਾ? ਫਤਿਹਗੜ੍ਹ ਚੂੜੀਆਂ। ਅੱਛਾ। ਉਹਨੂੰ ਜਿਸ ਵੇਲੇ ਉਹਦਾ ਆਰਡਰ ਸੁਣਿਆ ਲੋਕੀ ਭੱਜ ਗਏ। ਅੱਛਾ। ਸ਼ਹਿਰ ਵਿਹਲਾ ਕਰਦੇ ਵੀ ਚਲੋ ਕੰਮ ਲਾਗੇ ਕਾਲਜ ਸੀ ਸਾਡਾ। ਕਾਲਜ ਵੱਡਾ ਸੀ। ਅੱਛਾ। ਉਹਦੇ 'ਚ ਚਲੇ ਜਾਓ, ਉੱਥੇ ਕੰਮ ਲੱਗਾ। ਲਓ ਜੀ, ਉੱਥੇ ਆ ਗਏ ਜਿਸ ਵੇਲੇ। ਉੱਥੋਂ ਪੂਰੋਸ਼ਾਂ ਕੁਦਰਤੀ ਗੱਲ ਆ, ਉਹਨਾਂ ਭੈਣਾਂ ਨੇ ਮਸ਼ਵਰਾ ਕੀਤਾ ਸੀ ਵੀ ਜਦੋਂ ਅੱਧ 'ਚ ਜਾਣ ਮੁਸਲਮਾਨ ਦੇ ਅੱਗੋਂ। ਅੱਛਾ। ਪੂਰੀ ਪਲੈਨਿੰਗ ਬਣਾਈ ਸੀ? ਪੂਰੀ ਪਲੈਨਿੰਗ ਬਣਾਈ ਸੀ। ਉਹ ਜਿਸ ਵੇਲੇ ਪੂਰੋ ਕੁਦਰਤੀ ਗੱਲ ਸੀ, ਮੁਸਲਮਾਨਾਂ ਦੀ ਵਧੀ ਸੀ। ਉਹ ਪੂਰੋ ਖੱਤਰੀ ਜਿਹੜਾ ਸੀ ਨਾ, ਉਹਦੀ ਕੋਠੀ ਦੇ ਥੱਲੇ ਮੁਸਲਮਾਨ ਆ ਗਏ, ਕੁਝ ਅੱਗੇ ਆ ਕੁਝ ਪਿੱਛੇ ਆ, ਤੇ ਲਾਲਾ ਹੋ ਗਈ, ਅੱਗੋਂ ਜੀ ਜਸਾ ਪੈ ਗਿਆ। ਹਾਲ ਕਰਨਾ ਸੀ, ਲੋਕਾਂ ਰੌਲਾ ਪਾਤਾ, ਜਸਾ ਪੈ ਗਿਆ, ਮਰ ਗਏ ਉਹ। ਲਓ ਜੀ, ਮੈਂ ਵੀ ਉਸ ਵੇਲੇ ਨਾਲ ਹੀ ਸਾਂ। ਉਹ ਜਿਸ ਵੇਲੇ ਪੂਰੋ ਸ਼ਾਹ ਦੇ ਉੱਤੋਂ ਖੱਤਰੀ ਝਾਤੀ ਮਾਰੀ ਆਪਣੀ ਕੋਠੀ ਤੋਂ, ਉਹਨੇ ਆਖਿਆ ਕੀ ਗੱਲ ਆ? ਉਹਨਾਂ ਆਖਿਆ, ਦੱਸਿਆ ਵੀ ਆਹ ਗੱਲ ਆ, ਫਲਾਣੇ ਹਿੰਦੂ ਨੇ ਸਾਨੂੰ ਕੱਢਿਆ ਆ। ਤੇ ਉਹਨਾਂ ਆਖਿਆ ਵੀ ਪੂਰੋ ਸ਼ਾਹ ਦਾ ਆਰਡਰ ਆ, ਸ਼ਹਿਰ ਵਿਹਲਾ ਕਰ ਦਿਓ ਤੇ ਕੈਂਪ ਵਿੱਚ ਚਲੇ ਜਾਓ। ਅਸੀਂ ਤਾਂ ਨਿਕਲੇ ਆ ਤੇ ਅੱਗੋਂ ਹੁਣ ਜਿਹੜਾ ਪਾਲਤਾ ਉਹਦੇ ਕੋਲ ਸਨ ਉਸ ਵੇਲੇ 8 ਸਿਪਾਹੀ। 8 ਸਿਪਾਹੀ। ਉਹਨੇ ਆਖਿਆ ਲੈ ਵੀ 4 ਅੱਗੇ ਹੋ ਜਾਓ, 3 ਚ ਅੱਗੇ ਪਿੱਛੇ ਚਲੇ ਜਾਓ, 3 ਅੱਗੇ ਹੋ ਜਾਓ ਮੁਸਲਮਾਨਾਂ ਦੇ, ਤੇ 2 ਇੱਕ ਪਾਸੇ ਹੋ ਜਾਓ। ਅੱਛਾ। ਤੇ ਜਿਹੜਾ ਸਿੱਖ ਗਾਂ ਆਵੇ ਨਾ ਗੋਲੀ ਮਾਰ ਦਿਓ, ਲਿਹਾਜ਼ ਨਾ ਕਰਿਓ। ਅੱਛਾ। ਲਓ ਜੀ, ਉਹਨੇ ਐਲਾਨ ਕਰ ਦਿੱਤਾ ਲੈ ਵੀ ਸਿੱਖਾਂ ਨੂੰ ਵੀ ਜਿਹੜਾ ਗਾਂ ਆ ਗਿਆ ਉਹ ਮਾਰਿਆ ਜਾਏਗਾ, ਜਾਂ ਤੇ ਚਸਾ ਪਰਾਂ ਚਲੇ ਜਾਓ, ਪਿੱਛੇ ਹਟ ਜਾਓ। ਅੱਛਾ। ਨਹੀਂ ਤੇ ਮੇਰੇ ਕੋਲ ਅਸਲ ਆਇਆ ਤੇ ਮੈਂ ਫਰਾਂ ਕਰ ਦਿਆਂਗਾ। ਲਓ ਜੀ, ਉਹ ਪਿਛਾਂ ਹਟ ਗਿਆ ਤੇ ਜਿਹੜੇ ਮੁਸਲਮਾਨ ਸੀਗੇ ਸਾਰੇ, ਉਹ ਪੁਲਿਸ ਨੇ ਸਾਨੂੰ ਉਸ ਕੈਂਪ ਚ ਭਗਾਇਆ। ਕੈਂਪ ਚ ਜਾ ਕੇ ਵੜੇ ਕੇ। ਕੈਂਪ ਕਾਲਜ ਦੇ ਵਿੱਚ ਲੱਗਾ ਸੀ? ਕਾਲਜ ਦੇ ਵਿੱਚ। ਅੱਛਾ। ਕਾਲਜ ਮੁੰਡਿਆਂ ਦਾ ਕਾਲਜ ਹੁੰਦਾ ਸੀ? ਮੁੰਡਿਆਂ ਦਾ ਕਾਲਜ ਸੀ ਵੱਡਾ, ਤੇ ਬੜਾ ਵੱਡਾ ਸੀ। ਉੱਥੇ ਫਿਰ ਸਾਡਾ ਕੈਂਪ ਲਵਾਤਾ। ਅਸੀਂ ਨਾਲ ਮਸੀਤ ਸੀ, ਉਹ ਅਸੀਂ ਤੇ ਜਾ ਕੇ ਮਸੀਤ ਦੇ ਨਾਲ ਢਾਂਚਾ ਲਾ ਕੇ ਬਹਿ ਗਏ। ਅੱਛਾ। ਉਹ ਜਿਹਦੇ ਖਤਰਾ ਹੋਣਾ ਨਾ ਮਸੀਤੇ ਵੜ। ਮਸੀਤੇ ਵੜ ਜਾਣਾ? ਮਸੀਤੇ ਵੜ ਜਾਣਾ, ਕੰਧ ਨਾਲ ਛੋਟੀ ਕੰਧੇ। ਅੱਛਾ। ਲਓ ਜੀ, ਇਸ ਤਰ੍ਹਾਂ ਹੁੰਦੀ ਰਹੀ। ਜਦੋਂ ਆਉਂਦੇ ਸੀ ਡੋਗਰਾ ਮਿਲਟਰੀ, ਉਹ ਤੰਗ ਕਰਦੇ, ਕੁੜੀਆਂ ਚੁੱਕ ਕੇ ਲੈ ਜਾਂਦੇ। ਅੱਛਾ, ਕੁੜੀਆਂ ਲੈ ਜਾਂਦੇ ਸੀ ਚੁੱਕ ਕੇ? ਕੁੜੀਆਂ ਚੁੱਕ ਕੇ ਪੈਰ ਤੋਂ ਲੈ ਜਾਂਦੇ, ਜਵਾਨਾਂ ਕੁੜੀਆਂ ਚੁੱਕ ਕੇ ਲੈ। ਜਦੋਂ ਹੁੰਦੀ ਸੀ ਇਹਨਾਂ ਦੀ ਮਿਲਟਰੀ ਆ ਸਾਡੀ, ਉਦੋਂ ਆਰਾਮ ਹੁੰਦਾ ਸੀ। ਉਹਨਾਂ ਆਖਣਾ ਵੀ ਜਿੱਥੋਂ ਤੱਕ ਤੁਹਾਡੀ ਨਜ਼ਰ ਲੱਗਦੀ ਹੈ ਨਾ, ਜਿਹੜੀ ਚੀਜ਼ ਲੱਭਦੀ ਹੈ ਲਾਇਆ ਕਰੋ। ਹਾਂ, ਉਹ ਫਿਰ ਇਸ ਤਰ੍ਹਾਂ ਅਸੀਂ ਮਹੀਨਾ ਰਹੇ ਕੈਂਪ ਦੇ ਵਿੱਚ। ਮਹੀਨਾ ਰਹੇ ਕੈਂਪ 'ਚ? ਆਪਣੇ ਪਿੰਡੋਂ ਜਦੋਂ ਨਿਕਲੇ ਸੀ ਉਸ ਵੇਲੇ ਕੁਛ ਸ਼ਹਿਰ ਚੱਕੀ ਉੱਥੋਂ ਕੋਈ ਖਾਣ ਪੀਣ ਦੀਆਂ ਚੀਜ਼ਾਂ, ਕੋਈ ਆਪਣਾ ਜ਼ੇਵਰ, ਕੋਈ ਸਮਾਨ? ਜ਼ੇਵਰ ਜੂਵਰ ਤੇ ਹੈ ਹੀ ਸੀ, ਬਾਕੀ ਜੇਵਰ ਤੇ ਕੋਲ ਹੀ ਸੜਦੇ।
ਆਟਾ ਫੱਕਾ ਨਹੀਂ ਚੱਕਿਆ? ਹੈ ਆਟਾ ਉਟਾ ਕੋਈ ਨਹੀਂ ਚੁੱਕਿਆ। ਤੁਹਾਡੇ ਪਿੰਡ ਵਾਲੇ ਏਡਾ ਵੱਡਾ ਪਿੰਡ ਸੀ ਤੁਹਾਡਾ, ਹਾਂਜੀ ਚੌਧਰੀ ਵੀ ਤੁਹਾਡੇ ਪਿੰਡ ਦੇ ਸਨ, ਇੰਨਾ ਕੋਈ ਰੈਫਲਾਂ ਰੂਫਲਾਂ ਕੋਈ ਨਹੀਂ ਸੀ ਹੈ? ਉਦੋਂ ਕਿੱਥੇ ਰਾਫਲਾਂ ਦਾ ਹੁੰਦਾ ਸੀ? ਹਾਂ ਉਦੋਂ ਕੋਈ ਨਹੀਂ ਸੀ ਹੁੰਦਾ ਰਾਫਲਾਂ ਰੂਫਲਾਂ ਦਾ। ਤੁਹਾਡੇ ਪਿੰਡ ਦੇ ਕੋਈ ਫੌਜ ਦੇ ਵਿੱਚ ਨੌਕਰ ਨਹੀਂ ਸਨ ਹੈ? ਨੌਕਰ ਬਥੇਰੇ ਸਨ, ਪਤਾ ਨਹੀਂ ਹੁਣ। ਤੇ ਉਥੋਂ ਫਿਰ ਅਸੀਂ ਉਹ ਜਿਸ ਵੇਲੇ ਫਿਰ ਮਹੀਨੇ ਬਾਅਦ ਆਏ ਨੇ ਇੱਥੋਂ ਪਾਕਿਸਤਾਨੋਂ ਗਏ ਨੇ ਟਰੱਕ। ਅੱਛਾ ਅਸੀਂ ਫਿਰ ਟਰੱਕਾਂ ਤੋਂ ਬਹਿ ਕੇ ਤੇ ਵਾਘੇ ਆ ਗਏ। ਅੱਛਾ ਉੱਥੋਂ ਕੈਂਪ ਚੋਂ ਬਹਿ ਕੇ ਫਿਰ ਟਰੱਕਾਂ 'ਚ ਵਾਘੇ ਆਏ? ਵਾਘੇ ਆਏ। ਜਿਹੜੇ ਜਿਸੇ ਰਾਹ 'ਚ ਤੁਰੇ ਹਨ, ਰਾਤ ਤੁਰਦੇ ਹੁੰਦੇ ਸੀ, ਉਹ ਮਰ ਜਾਂਦੇ ਹੁੰਦੇ ਸੀ ਰਾਹ 'ਚ। ਮੁਸਲਮਾਨ ਕਈ ਰਾਤ ਵੀ ਤੁਰ ਪੈਂਦੇ ਹੁੰਦੇ ਹਨ ਤੇ ਬਾਰਡਰ ਨੇੜੇ ਸੀ, ਉਧਰ ਨੂੰ ਆਉਣਾ ਤੇ ਅੱਗੇ ਸਿੱਖ ਬੈਠੇ ਹੋਣੇ, ਉਹਨਾਂ ਮਾਰਦੇ ਨੇ। ਤੁਹਾਡੇ ਪਿੰਡ ਦੇ ਕੋਈ ਮਰੇ ਬੰਦੇ? ਬੜੇ ਮਰੇ ਹਨ, ਬਹੁਤ ਮਰੇ ਹਨ। ਤੇ ਤੁਹਾਡੇ ਖਾਨਦਾਨ ਦੇ ਵਿੱਚੋਂ? ਨਹੀਂ, ਸਾਡੇ ਖਾਨਦਾਨ ਚ ਕੋਈ ਨਹੀਂ ਮਰਿਆ। ਅੱਛਾ ਹਾਂ, ਉਹ ਸਰਕਾਰ ਮੇਰੀ, ਅਸੀਂ ਫਿਰ ਇੱਥੇ ਵਾਘੀ ਆ ਗਏ। ਵਾਘੀ ਉੱਥੇ ਇੱਕ ਅਸੀਂ ਦਿਹਾੜੀ ਰਹੇ ਆ, ਉੱਥੋਂ ਸਾਨੂੰ ਰੋਟੀ ਰਾਟੀ ਚੌਲਾਂ ਚੂਲਾਂ ਦੀ ਉਹਨਾਂ ਦਿੱਤੀ ਆ। ਉੱਥੋਂ ਫਿਰ ਅਸੀਂ ਬੈਠੇ ਤੇ ਸ਼ੇਖੂਪੁਰੋਂ ਅਸੀਂ ਫਿਰ ਤੁਰ ਕੇ ਇਹ ਪਿੰਡ। ਅੱਛਾ ਇੱਥੇ ਆ ਗਏ? ਇੱਥੇ ਆ ਗਏ ਵੀ ਉਹ ਸਾਡਾ ਜਿਹੜਾ ਸੀ ਨਾ ਸਰਦਾਰ, ਚੌਧਰੀ ਸਰਦਾਰ, ਉਹਦਾ ਮੁੰਡਾ ਡਿਪਟੀ ਡਾਇਰੈਕਟਰ ਸੀ। ਅੱਛਾ ਉਸ ਵੇਲੇ? ਉਹਨੇ ਇਹ ਪਿੰਡ ਲਾਟ ਕਰਾਇਆ। ਉਹ ਸਾਰੇ ਫਿਰ ਜਿੰਨੇ ਸੀ ਨਾ ਆ ਕੇ ਅਸੀਂ ਜਾਣਾ ਹੀ ਉੱਥੇ। ਰਾਹ 'ਚ ਸ਼ੇਖੂਪੁਰ ਸਾਨੂੰ ਕੋਠੀਆਂ ਮਿਲਣ, ਸਾਡਿਆਂ ਬੁੱਢਿਆਂ ਨੂੰ ਆਖਣਾ ਕੋਠੀਆਂ ਤੁਹਾਨੂੰ ਬੂਹਾ ਖੋਲਦੇ ਨੇ, ਆ ਇੱਥੇ ਵੜ ਜਾਓ ਯਾਰ ਇੱਥੇ। ਉਦੋਂ ਜਿਹੜੀਆਂ ਕੋਠੀਆਂ ਸੀ ਵਿਹਲੀਆਂ ਪਈਆਂ, ਸਿੱਖ ਚਲੇ ਗਏ ਸੀ ਨਾ ਉਦੋਂ, ਅਜੇ ਸਿੱਖ ਨਵੇਂ ਗਏ ਹਨ ਤੇ ਉਹ ਫਿਰ ਵਿਹਲੀਆਂ ਪਈਆਂ। ਆਖਣ ਲੱਗੇ ਇਹ ਆਖਣ ਲੱਗੇ ਨਹੀਂ ਅਸੀਂ ਜਾਣਾ ਹੀ ਉੱਥੇ। ਅੱਛਾ ਫਿਰ ਇਹਨਾਂ ਨੂੰ ਜ਼ਮੀਨ ਸਾਰੀ ਲਾਟ ਹੋ ਗਈ ਸੀ ਇਹਨਾਂ ਨੂੰ? ਇਹਨਾਂ ਨੂੰ ਆਪਣੀ ਵੀ ਜ਼ਮੀਨ ਹੈ ਸੀ ਉਧਰ ਕਿ ਕੋਈ ਨਹੀਂ? ਸਾਡੀ ਕੋਈ ਨਹੀਂ। ਅੱਛਾ ਕੋਈ ਨਹੀਂ ਸੀ ਹੈ। ਸਹੀ ਹੋ ਗਿਆ। ਇੱਥੇ ਆ ਕੇ ਫਿਰ ਘਰ ਮਿਲਿਆ ਤੁਹਾਨੂੰ? ਘਰ ਮਿਲਿਆ ਸੀ ਸਾਨੂੰ 8 ਮਰਲਿਆਂ ਦਾ ਤੇ 5 ਘਰ ਸਨ। ਅੱਛਾ 5 ਘਰ ਸੀ ਵਿੱਚ? 30 ਸਾਲ ਅਸੀਂ 5 ਘਰ। ਓਏ ਹੋਏ। ਫਿਰ ਇੱਧਰ ਆ ਕੇ ਮਿਹਨਤਾਂ ਮਜ਼ਦੂਰੀਆਂ ਕੀਤੀਆਂ? ਉਹ ਤਾਂ ਕਰ ਰਹੇ ਸਾਰੇ। ਉਹ ਸਾਡੇ ਇੱਕ ਦਾਦਾ ਵਪਾਰ ਕਰਦਾ ਸੀ ਮੱਝਾਂ ਦਾ, ਦੂਜੇ ਇੱਕ ਮੱਝ ਰੱਖੀ ਸੀ ਬਸ। ਅੱਛਾ ਉਹ ਖੁੜੀਆਂ ਦਾ ਕੰਮ ਕਰਦਾ। ਇਸ ਪਿੰਡ ਦੇ ਵਿੱਚ ਵੀ ਕੋਠੀ ਹੈ ਸੀ ਉਸ ਵੇਲੇ ਸਿੱਖ ਦੀ, ਜਿਹੜਾ ਜ਼ੈਲਦਾਰ ਸੀ? ਵੱਡੀ ਕੋਠੀ ਉਹਦੀ ਆ, ਵੱਡੇ ਮਕਾਨ ਉਹਦੇ ਨੇ। ਉਹ ਕਿਹਨੂੰ ਲਾਟ ਹੋਏ ਸੀ? ਉਹਨੂੰ ਚੌਧਰੀ ਜਵਾਰ, ਚੌਧਰੀ ਅਬਦੁਲਵਾਦ। ਅੱਛਾ ਉਹ ਜਿਹੜਾ ਡਿਪਟੀ ਡਾਇਰੈਕਟਰ ਸੀ। ਅੱਛਾ ਉਹਨੂੰ ਲਾਟ ਹੋਇਆ? ਚੌਧਰੀ ਸਰਦਾਰ ਮੁਹੰਮਦ। ਅੱਛਾ ਚੌਧਰੀ ਸਰਦਾਰ ਮੁਹੰਮਦ ਵੀ ਇੱਧਰ ਹੀ ਆਇਆ ਸੀ, ਇੱਥੇ ਆ ਕੇ ਬਹੁਤ। ਸਹੀ ਇੱਥੋਂ ਦੇ ਸਿੱਖ ਵੀ ਚਲੇ ਗਏ ਸੀ ਉਦੋਂ ਚਲੇ ਗਏ ਸਾਡੇ ਆਉਂਦੇ ਨੂੰ ਸਾਰੇ ਚਲੇ ਗਏ। ਚੂੜਕਾਣੇ ਚਲੇ ਗਏ, ਕੰਪ ਸੀ ਤੇ ਚੂੜਕਾਣੇ, ਉੱਥੇ ਚਲੇ ਗਏ। ਬਾਬਾ ਜਿੱਥੇ ਆਪਾਂ ਬੈਠੇ ਆ, ਹਾਂਜੀ, ਇਸ ਜਗ੍ਹਾ ਤੇ ਉਸ ਵੇਲੇ ਵੀ ਬਾਗ ਹੁੰਦਾ ਸੀ? ਉਦੋਂ ਬਾਗ ਬਹੁਤ। ਇਹ ਜਿਹੜੀ ਜ਼ਮੀਨ ਹੈ ਇਹ ਉਸੇ ਉਹ ਇਹ ਜਿਹੜੇ ਕੋਠੀ ਆ ਨਾ, ਹਾਂਜੀ, ਉਹਦਾ ਮਕਾਨ, ਇਹ ਬਾਗ ਸੀ। ਆ ਵੀ ਪੈਲੀਆਂ ਦੋਵੇਂ, ਆ ਵੀ ਦੋਵੇਂ ਪੈਲੀਆਂ, ਅਗਲੀਆਂ ਵੀ, ਇਹ ਆ ਵੀ, ਇਹ ਸਾਰਾ ਬਾਗ। ਅੱਛਾ ਉਹਦੀਆਂ ਸੀ ਜ਼ੈਲਦਾਰ ਦੀਆਂ? ਇੱਥੇ ਸੁਣਿਆ ਉਹਦਾ ਖਾੜਾ ਵੀ ਬਣਿਆ ਹੁੰਦਾ ਸੀ? ਉਹ ਉੱਥੇ ਸੀ ਟਾਲੀ। ਅੱਛਾ ਉੱਥੇ ਹੁੰਦਾ ਸੀ ਪਹਿਲਵਾਨ, ਬਰਕਤ ਪਹਿਲਵਾਨ ਹੁੰਦਾ। ਅੱਛਾ ਉਹ ਇਹਨਾਂ ਨੇ ਰੱਖਿਆ ਹੁੰਦਾ ਸੀ? ਉਹ ਰੱਖਿਆ ਹੁੰਦਾ ਸੀ ਪਹਿਲਵਾਨ ਨੇ, ਜ਼ੈਲਦਾਰ ਨੇ ਰੱਖਿਆ ਹੈ। ਅੱਛਾ ਹਾਂ, ਜ਼ੈਲਦਾਰ ਦਾ ਨਾਮ ਯਾਦ ਹੈ? ਕੀ ਨਾਮ? ਜ਼ੈਲਦਾਰ ਦਾ ਨਾਮ ਸੀ ਲక్ష్మణ ਸਿੰਘ। ਲక్ష్మణ ਸਿੰਘ। ਅੱਛਾ ਲక్ష్మణ ਸਿੰਘ। ਸਹੀ ਹੋ ਗਿਆ। ਅੱਛਾ ਬਾਬਾ ਜੀ, ਤੁਸੀਂ ਲੋਕ ਉਧਰੋਂ ਇੱਧਰ ਆ ਗਏ, ਆ ਕੇ ਆਪਣਾ ਮਾਸ਼ਾਅੱਲਾ ਬਣਾ ਲਿਆ, ਠੀਕ ਹੈ। ਹੁਣ ਕਦੀ ਆਪਣਾ ਉਹ ਪੁਰਾਣਾ ਪਿੰਡ ਯਾਦ ਆਇਆ? ਜੇ ਅੱਖਾਂ ਮੀਟਦੀਆਂ ਸਾਰੇ ਘਰ ਹੀ ਦੇਖਦੇ, ਸਾਰੇ ਘਰ ਦਿਖਦੇ, ਸਭ ਰਕਸ਼ਾ ਸਾਰਾ ਸਾਹਮਣੇ ਆ ਜਾਂਦਾ। ਉਹੀ ਪੈਲੀਆਂ 'ਚ ਉਹੀ ਮੇਲਾ ਵੇਖਣ ਦੇ, ਉਹ ਹਰ ਸ਼ਾਇਦ ਨਜ਼ਰ ਆਉਂਦੀ ਆ। ਲਾਗੇ ਪਿੰਡ ਸੀ, ਆ ਲਾਗੇ ਸਾਡੇ ਹੀ ਇੱਕ ਪਿੰਡੀ, ਉਹ ਸਾਡੇ ਪਿੰਡ ਤੋਂ ਜ਼ਮੀਨ ਹਟਵੀ ਸੀ, ਉਹ ਫਿਰ ਕੁਛ ਘਰ ਉੱਥੇ ਚਲੇ ਗਏ, ਉਹਦਾ ਨਾਮ ਪਿੰਡੀ ਰੱਖ ਲਿਆ। ਅੱਛਾ ਉਹਦਾ ਨਾਮ ਪਿੰਡੀ ਰੱਖਿਆ। ਅੱਛਾ ਬਾਬਾ ਜੀ ਇਹ ਦੱਸੋ, ਆਪਣੀ ਰਿਸ਼ਤੇਦਾਰੀ ਉੱਥੇ ਕਿਹੜੇ ਪਿੰਡਾਂ 'ਚ ਹੁੰਦੀ ਸੀ? ਕਿੱਥੇ? ਹਿੰਦੁਸਤਾਨ? ਉੱਥੇ ਮੇਰੇ
ਨਾਨਕੇ ਕਿੱਥੇ ਸੀ? ਦੂਸਰੇ ਫੁੱਫੀਆਂ ਮਾਸੀਆਂ ਕਿੱਥੇ ਸੀ? ਸਾਡੇ ਪਾਖਰਪੁਰੇ ਜ਼ਿਆਦਾ ਹੁੰਦੇ ਆ। ਪਾਖਰਪੁਰਾ ਇਹ ਕਿੱਥੇ ਕੋ ਪਿੰਡ ਲੱਗਦਾ? ਸਾਡੇ ਦਾਦੇ ਦੂਦੇ ਉਹ ਉੱਥੇ ਹੀ ਹਨ। ਰਮਦਾ ਲਾਗੇ ਆ ਰਮਦਾ ਪਾਖਰਪੁਰਾ ਜਿਹੜਾ ਸੀ ਨਾ ਬਟਾਲੇ ਦੇ ਲਾਗੇ। ਅੱਛਾ। ਆ ਬਟਾਲਾ ਜਿਹੜਾ ਤਹਿਸੀਲ ਸੀ ਉਹਦੇ ਲਾਗੇ ਸੀ। ਅੱਛਾ, ਉਹਦੇ ਲਾਗੇ ਸੀ। ਪਾਖਰਪੁਰਾ ਮੁਸਲਮਾਨਾਂ ਦਾ ਜ਼ਿਆਦਾ ਪਿੰਡ ਸੀ। ਅੱਛਾ ਅੱਛਾ। ਉੱਥੇ ਸਾਡੇ ਦਾਦੇ ਜਿਹੜੇ ਸੀ 3 ਉੱਥੇ ਵਿਆਹੇ। ਉੱਥੇ ਵਿਆਹੇ ਸੀ? ਇੱਕ ਪਠਾਨਕੋਟ ਵਿਆਹ ਸੀ ਤੇ 3 ਉੱਥੇ ਵਿਆਹੇ। ਤੇ ਮੇਰੇ ਨਾਨਕੇ ਉਹ ਕੈਰੋ ਨੰਗਲ ਪਿੰਡ ਹੁੰਦਾ ਸੀ। ਅੱਛਾ, ਉੱਥੇ ਸੀ। ਸਹੀ ਹੋ ਗਿਆ, ਸਹੀ ਹੋ ਗਿਆ। ਆਪਣਾ ਕੋਈ ਜੀ ਉਧਰ ਰਹਿ ਤੇ ਨਹੀਂ ਗਿਆ? ਸਾਡਾ ਕੋਈ ਸਾਰੇ ਆ ਗਏ ਸੀ? ਸਾਰੇ ਆ ਗਏ, ਸਹੀ ਸਲਾਮਤ ਆ ਗਿਆ। ਸਾਡਾ ਜੀ ਕੋਈ ਨਹੀਂ ਰਿਹਾ। ਹੁਣ ਇਹਦਾ ਮਤਲਬ ਹੈ ਤੁਹਾਨੂੰ ਪਿੰਡ ਵੇਖਣ ਨੂੰ ਦਿਲ ਕਰਦਾ ਤੁਹਾਡਾ? ਆਹੋ, ਪਿੰਡ ਵੇਖਣ ਨੂੰ ਦਿਲ ਤੇ ਕਰਦਾ ਆ ਵੀ। ਇੰਨੇ ਸਿੱਖਾਂ ਦੇ ਤੁਹਾਨੂੰ ਨਾਂ ਯਾਦ ਨੇ, ਕੀ ਪਤਾ ਉਹਨਾਂ ਦੀ ਨਸਲ ਹੈ ਵੀਡੀਓ ਵੇਖੇ, ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰੇ ਕਿ ਸਾਡੀ ਉਹ ਬਜ਼ੁਰਗਾਂ ਨਾਲ ਗੱਲ ਕਰਾਓ, ਤੇ ਗੱਲ ਕਰੋਗੇ? ਕਰ ਲਾਂਗੇ। ਅੱਛਾ, ਹਾਂ ਬਿਲਕੁਲ। ਚਲੋ ਜੀ, ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਇਹ ਵੀਡੀਓ ਉਧਰ ਜਾਂਦੀ ਹੈ, ਤੁਹਾਨੂੰ ਉਹ ਪਿੰਡ ਦੀ ਵੀਡੀਓ ਬਣਾ ਕੇ ਭੇਜਣ, ਅਸੀਂ ਫਿਰ ਤੁਹਾਡੇ ਕੋਲ ਆਈਏ, ਤੁਹਾਨੂੰ ਪਿੰਡ ਵਿਖਾਈਏ, ਉਹ ਤੋਂ ਬਾਅਦ ਤੁਹਾਡੀ ਗੱਲ ਕਰਵਾਈਏ ਉਧਰ ਦੇ ਬੰਦਿਆਂ ਨਾਲ। ਬੜਾ ਵਧੀਆ ਲੱਗਿਆ ਬਜ਼ੁਰਗੋ, ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਮਿਹਰਬਾਨੀ।